ਫਰੀਮੌਂਟ, ਮੱਖਣ ਸਿੰਘ ਮਾਨ ਵਿਸਕਾਂਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸੋਹਤਾ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰਕਿੰਗ ਫਰੈਜ਼ਨੋ, ਜਸਬੀਰ ਸਿੰਘ ਫੰਟੈਨਾ, ਦਰਸ਼ਨ ਸਿੰਘ ਕੰਗ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਇੱਕ ਮੈਡੀਕਲ ਕੰਪਨੀ ਜਿਹੜੀ ਪਫੇਜ਼ਰ ਅਤੇ ਵਾਇਓਨ ਟੈਕ ਜਿਹੜੀ ਹੈਗੀ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਪੂਰੀ ਤਰ੍ਹਾਂ ਕੌਨਫੀਡੈਂਟ ਹੈਗੇ ਹਾਂ ਵੀ ਜਿਹੜਾ ਵੈਕਸੀਨ ਆ ਉਹ ਕਰੋਨਾ ਵਾਇਰਸ ਦਾ ਉਹ ਅਕਤੂਬਰ ਦੇ ਮਿਡਲ ਦੇ ਵਿੱਚ ਜਾਂ ਨਵੰਬਰ ਦੇ ਸ਼ੁਰੂਆਤ ਦੇ ਵਿੱਚ ਬਿਲਕੁਲ ਤਿਆਰ ਹੋ ਜਾਊਗਾ। ਬਾਇਓਨਟੈਕ ਦੇ CEO ਅਤੇ ਕੋ-ਫਾਊਂਡਰ ਊਗਰ ਸ਼ਹੀਨ ਜਿਹੜੇ ਆ ਉਹਨਾਂ ਨੇ CNN ਨੂੰ ਦੱਸਿਆ ਹੈਗਾ। ਸੋ ਇਹ ਕਹਿੰਦੇ ਆ ਵੀ ਇਹਦਾ ਜਿਹੜਾ ਆ ਐਕਸਲੈਂਟ ਪ੍ਰੋਫਾਈਲ ਹੈਗਾ ਅਤੇ ਇਹ ਜਿਹੜੇ ਇਹ ਵੈਕਸੀਨ ਆ, ਇਹ ਟੀਕਾ ਆ, ਇਹ ਬਿਲਕੁਲ ਪਰਫੈਕਟ ਜਿਹੜਾ ਇਹ ਕੰਮ ਕਰੂਗਾ ਜਿਹੜਾ ਇਹ ਕਰੋਨਾ ਵਾਇਰਸ ਤੋਂ ਪੀੜਤ ਹੈਗੇ ਆ। US ਦੀ ਡਰੱਗ ਜਾਇੰਟ ਜਿਹੜੀ ਪਫੇਜ਼ਰ ਅਤੇ ਜਰਮਨ ਦੀ ਫਰਮ ਬਾਇਓਨਟੈਕ ਜਿਹੜੀ ਹੈਗੀ ਆ, ਇਹਨਾਂ ਨੂੰ ਕਹਿੰਦੇ ਪਈ ਇਹ 100 ਮਿਲੀਅਨ ਡੋਜ਼ਸ ਆਫ ਵੈਕਸੀਨ ਜਿਹੜਾ ਆ ਉਹ ਤਿਆਰ ਕਰ ਦੇਣਗੇ ਬਹੁਤ ਹੀ ਜਲਦੀ, ਅਤੇ 1.3 ਬਿਲੀਅਨ ਡੋਜ਼ਸ ਜਿਹੜੇ ਆ ਉਹ 2021 ਦੇ ਐਂਡ ਤੱਕ ਤਿਆਰ ਹੋ ਜਾਣਗੇ। ਜੀ ਉੱਧਰ ਇੱਕ ਹੋਰ ਜਿਹੜੀ ਆਕਸਫੋਰਡ ਦੀ ਵੈਕਸੀਨ ਦੀ ਟਰਾਇਲ ਆ ਉਸ ਨੂੰ ਜਿਹੜਾ ਉਹ ਰੋਕ ਦਿੱਤਾ ਗਿਆ ਹੈਗਾ ਆ। ਉੱਥੇ ਦਾ ਜਿਹੜਾ ਡਰੱਗ ਮੇਕਰ ਐਸਟਰਾਜ਼ੈਨੇਕਾ ਜਿਹੜਾ ਆ ਉਹਨਾਂ ਨੇ ਕਿਹਾ ਇੱਕ ਇੰਡੀਪੈਂਡੈਂਟ ਰਿਵਿਊ ਕਹਿੰਦੇ ਸੇਫਟੀ ਡਾਟਾ ਦਾ ਕੀਤਾ ਗਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਵੈਕਸੀਨ ਦਾ ਜਿਹੜਾ ਟਰਾਇਲਸ ਆ ਉਸ ਨੂੰ ਰੋਕਿਆ ਆ। ਉਹਨਾਂ ਨੇ ਕਿਹਾ ਵੀ ਜਿਹੜੇ ਇਸ ਟਰਾਇਲਸ ਦੇ ਵਿੱਚ ਜਿਹੜੇ ਕਾਫੀ ਵੱਡੀ ਮਾਤਰਾ ਦੇ ਵਿੱਚ ਕਈ ਲੋਕਾਂ ਦੇ ਉੱਤੇ ਕੀਤਾ ਜਾ ਰਿਹਾ ਆ, ਉਸ ਦੇ ਵਿੱਚ ਅਨਐਕਸਪੈਕਟਡ ਇਲਨੈਸ ਜਿਹੜੀ ਆ ਉਹ ਦੇਖੀ ਗਈ ਆ ਅਤੇ ਅਜੇ ਉਸ ਦੀ ਜਿਹੜੀ ਉਹ ਜਾਂਚ ਕਰ ਰਹੇ ਹੈਗੇ ਆ। ਦੂਜੇ ਪਾਸੇ ਜਿੱਦਾਂ ਤੁਸੀਂ ਦੱਸਿਆ ਵੀ ਇਹ ਜਿਹੜੇ ਦੂਜੇ ਡਰੱਗ ਮੇਕਰ ਆ ਉਹਨਾਂ ਨੇ ਇਸ ਦੇ ਵਿੱਚ ਪੋਜ਼ੀਟਿਵ ਜਿਹੜੀ ਨਿਊਜ਼ ਆ ਉਹ ਜਿਹੜੀ ਇਸ ਦੇ ਵਿੱਚ ਦੱਸੀ ਹੈਗੀ ਆ। ਸੋ ਹੋਪਫੁਲੀ ਜਿਹੜਾ ਆ ਇਹ ਕਿਸੇ ਨਾ ਕਿਸੇ ਪਾਸੇ ਤਣ ਪਤਨ ਲੱਗੇ, ਪਰ ਆਕਸਫੋਰਡ ਵਾਲੀ ਟਰਾਇਲ ਦੇ ਸਾਹਮਣੇ ਇੱਕ ਸਪੀਡ ਬੰਪ ਜਿਹੜਾ ਜ਼ਰੂਰ ਆਇਆ ਆ। ਜੀ ਅਗਲੀ ਖਬਰ ਫਾਇਰ ਫਾਈਟਰਸ ਨੂੰ ਲੈ ਕੇ ਹੈਗੀ ਆ। ਅੱਗ ਜਿੱਥੇ ਜਿੱਥੇ ਵੀ ਲੱਗੀ ਆ ਉਹਦੇ ਸੰਬੰਧ ਦੇ ਵਿੱਚ ਹੈਗੀ ਆ। ਐਲਡਰਾਡੋ ਕਾਉਂਟੀ ਦੇ ਵਿੱਚ ਜਿਹੜੇ ਫਾਇਰ ਫਾਈਟਰਸ ਆ ਉਹ ਐਲਡਰਾਡੋ ਨੈਸ਼ਨਲ ਫੋਰੈਸਟ ਨੂੰ ਪੂਰੀ ਤਰ੍ਹਾਂ ਮੋਨੀਟਰ ਕਰ ਰਹੇ ਹੈਗੇ ਆ। ਕਹਿੰਦੇ ਵੀ ਅੱਗ ਬਹੁਤ ਹੀ ਤੇਜ਼ੀ ਦੇ ਨਾਲ ਉੱਥੇ ਫੈਲ ਰਹੀ ਹੈਗੀ ਆ। ਸੋ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਫਾਇਰ ਫਾਈਟਰਸ ਆ ਉਹ ਵੀ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਆ। ਵਿੰਡਸ ਜਿਹੜੀਆਂ ਬਹੁਤ ਹਾਈ ਹੈਗੀਆਂ। ਨੈਸ਼ਨਲ ਫੋਰੈਸਟ ਸਰਵਿਸ ਦੇ ਮੁਤਾਬਕ 100 ਏਕੜ ਤੋਂ ਵੱਧ ਇੱਕ ਜਿਹੜੀ ਨਵੀਂ ਇੱਕ ਫੋਰਕ ਫਾਇਰ ਕਰਕੇ ਜਿਹੜੀ ਲੱਗੀ ਹੈਗੀ ਅੱਗ, ਉਸ ਨੇ ਜਿਹੜਾ ਆ ਇਹ ਸਾੜ ਦਿੱਤਾ ਹੈਗਾ ਆ। ਇਸੇ ਤਰ੍ਹਾਂ ਇੱਕ ਹਾਈਵੇ I-5 ਤੋਂ ਖਬਰ ਆ ਰਹੀ ਸੀ ਵੀ ਹਾਈਵੇ I-5 ਨੂੰ ਕੁਛ ਸਮੇਂ ਦੇ ਲਈ ਜਿਹੜਾ ਆ ਉਹ ਬੰਦ ਕਰ ਦਿੱਤਾ ਗਿਆ ਸੀ। ਕਹਿੰਦੇ ਵੀ ਐਸ਼ਲੈਂਡ ਦੇ ਲਾਗੇ ਉੱਥੇ ਜਿਹੜੀ ਅੱਗ ਲੱਗੀ ਹੋਈ ਸੀ। ਜੀ ਇਸੇ ਤਰੀਕੇ ਨਾਲ ਹੋਰ ਕਈ ਥਾਵਾਂ ਦੇ ਉੱਤੇ ਲੱਗੀ ਅੱਗ ਦੇ ਵਿੱਚੋਂ ਜਿਹੜੀ ਇੱਕ ਬੇਅਰ ਫਾਇਰ ਜਿਹੜੀ ਹੈਗੀ ਆ, ਵਾਈਲਡ ਫਾਇਰ ਜਿਹੜੀ ਆ ਉਹ ਵੀ ਉਸ ਦੇ ਵਿੱਚ ਵਾਧਾ ਜਿਹੜਾ ਉਹ ਦੇਖਿਆ ਗਿਆ ਆ। ਇਸ ਦੇ ਕਰਕੇ ਜਿਹੜੀ ਬਿਊਟ ਅਤੇ ਯੂਬਾ ਕਾਊਂਟੀਜ਼ ਦੇ ਵਿੱਚ ਕਈ ਥਾਵਾਂ ਦੇ ਉੱਤੇ ਇਵੈਕੂਏਸ਼ਨਸ ਦੇ ਆਰਡਰ ਜਿਹੜੇ ਆ ਉਹ ਦਿੱਤੇ ਗਏ ਆ। ਇਹ ਵਾਈਲਡ ਫਾਇਰ ਜਿਹੜੀ ਪਲੂਮਸ ਕਾਊਂਟੀ ਦੇ ਵਿੱਚ ਕਹਿੰਦੇ ਸ਼ੁਰੂ ਹੋਈ ਸੀ, ਉਸ ਦੇ ਕਰਕੇ ਮੈਂਡੇਟੋਰੀ ਇਵੈਕੂਏਸ਼ਨਸ ਜਿਹੜੇ ਆ ਉਹ ਹੁਣ ਯੂਬਾ ਅਤੇ ਬਿਊਟ ਕਾਊਂਟੀਜ਼ ਦੇ ਕੁਛ ਇਲਾਕਿਆਂ ਦੇ ਵਿੱਚ ਕੀਤੇ ਗਏ ਆ। ਮਿਡ ਅਗਸਤ ਦੇ ਵਿੱਚ ਬਿਜਲੀ ਡਿੱਗਣ ਦੇ ਨਾਲ ਇਹ ਨਾਰਥ ਕੰਪਲੈਕਸ ਫਾਇਰ ਜਿਹੜੀ ਆ ਉਹ ਲੱਗੀ ਸੀ, ਜਿਸ ਦੇ ਚੱਲਦਿਆਂ ਇਸ ਨੇ 40,843 ਏਕੜ ਆਪਣੀ ਲਪੇਟ ਦੇ ਵਿੱਚ ਲਏ ਆ ਅਤੇ ਹੁਣ ਤੱਕ ਉੱਦਾਂ 51% ਇਸ ਨੂੰ ਜਿਹੜਾ ਆ ਉਹ ਕੰਟੇਨ ਕੀਤਾ ਗਿਆ, ਉਸ ਦੇ ਉੱਤੇ ਕਾਬੂ ਪਾਇਆ ਗਿਆ ਹੈਗਾ ਆ। ਉੱਧਰ ਜਿਹੜੀ ਇਹ ਬੇਅਰ ਫਾਇਰ ਹੈਗੀ ਆ ਇਹ ਇਸੇ ਹੀ ਕੰਪਲੈਕਸ ਫਾਇਰ ਦਾ ਹੀ ਇੱਕ ਹਿੱਸਾ ਆ, ਜਿਸ ਨੇ 8300 ਏਕੜ ਜਿਹੜੇ ਆਪਣੀ ਲਪੇਟ ਦੇ ਵਿੱਚ ਲਏ ਹੋਏ ਆ ਅਤੇ ਇਹ ਕਹਿੰਦੇ ਇੱਕ ਵਾਰੀ ਫੇਰ ਵਧਣੀ ਜਿਹੜੀ ਆ ਉਹ ਸ਼ੁਰੂ ਹੋਈ ਹੈਗੀ ਆ। ਸੋ ਪਲੂਮਸ ਕਾਊਂਟੀ ਸ਼ੈਰਿਫ ਆਫਿਸ ਨੇ ਜਿਹੜਾ ਉਹ ਦੱਸਿਆ ਹੈਗਾ ਕੁਇੰਸੀ ਲਾ ਪੋਰਟੇ ਰੋਡ ਜਿਹੜੀ ਯੂਬਾ ਕਾਊਂਟੀ ਵੱਲ ਨੂੰ ਜਿਹੜੀ ਜਾਂਦੀ ਆ ਉੱਥੋਂ ਲੋਕਾਂ ਨੂੰ ਇਵੈਕੂਏਟ ਕਰਨ ਦੇ ਲਈ ਆਖਿਆ ਗਿਆ ਹੈਗਾ ਆ। ਜੀ ਸੋ ਬਿਲਕੁਲ ਜਿਸ ਤਰ੍ਹਾਂ ਮੈਂ ਦੱਸਿਆ ਆ ਵੀ ਹਾਈਵੇ ਇੰਟਰਸਟੇਟ 5 ਦੇ ਉੱਤੇ ਜਿਹੜਾ ਐਸ਼ਲੈਂਡ ਦੇ ਲਾਗੇ ਜਿਹੜੀ ਆ ਵਾਈਲਡ ਫਾਇਰ ਬਰੋਕ ਹੋਈ ਆ, ਜਿਹਦੇ ਕਰਕੇ
ਹਾਈਵੇ 5 ਨੂੰ ਜਿਹੜਾ ਆ ਕੁਝ ਸਮੇਂ ਦੇ ਲਈ ਬੰਦ ਕੀਤਾ ਗਿਆ ਸੀ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਪੀਜੀਐਨਈ ਦੇ ਦੁਆਰਾ ਕਈ ਹਜ਼ਾਰਾਂ ਹੀ ਜਿਹੜੇ ਲੋਕਾਂ ਦੀ ਬਿਜਲੀ ਆ ਉਸ ਨੂੰ ਬੰਦ ਜਿਹੜਾ ਉਹ ਕੀਤਾ ਗਿਆ, ਉਹਨਾਂ ਨੇ ਸ਼ਟ ਆਫ ਕਰ ਦਿੱਤੀ ਤੇ ਕਹਿੰਦੇ ਵੀ ਕਈ ਥਾਵਾਂ ਦੇ ਉੱਤੇ ਬੁੱਧਵਾਰ ਤੱਕ ਜਿਹੜੀ ਬਿਜਲੀ ਆ ਉਹ ਬੰਦ ਰਹਿ ਸਕਦੀ ਹੈ। ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਦੇ ਜਿਹੜੇ ਕਸਟਮਰ ਆ ਉਹ ਕਹਿੰਦੇ ਵੀ ਜਿਹੜੇ ਕਈ ਉੱਠਣਗੇ ਉਹ ਬਿਜਲੀ ਤੋਂ ਬਗੈਰ ਜਿਹੜੇ ਉਹ ਹੋਣਗੇ। ਕਹਿੰਦੇ ਵੀ ਤੇਜ਼ ਹਵਾਵਾਂ ਤੇ ਇਸ ਟਾਈਮ ਰੈੱਡ ਅਲਰਟਸ ਜਿਹੜੇ ਆ, ਹਾਈ ਰਿਸਕ ਵਾਈਲਡ ਫਾਇਰ ਦਾ ਜਿਹੜਾ ਕੰਡੀਸ਼ਨਸ ਆ ਉਹ ਚੱਲਦੇ ਆ ਰਹੇ ਆ, ਜਿਸ ਕਰਕੇ ਤਕਰੀਬਨ ਪੌਣੇ 2 ਲੱਖ ਕਸਟਮਰਸ 22 ਕਾਉਂਟੀਜ਼ ਦੇ ਵਿੱਚ ਬਿਜਲੀ ਤੋਂ ਬਗੈਰ ਜਿਹੜੇ ਉਹ ਹੋ ਸਕਦੇ ਆ। ਇਹਨਾਂ ਨੇ ਪਿਛਲੇ ਸਾਲ ਤੋਂ ਹੀ ਜਿਹੜੀਆਂ ਆਪਣੀਆਂ ਬਿਜਲੀ ਬੰਦ ਕਰਨ ਦੀਆਂ ਨਵੀਂ ਪਾਵਰ ਆਊਟੇਜਸ ਕਰਨੀ ਜਿਹੜੀ ਉਹ ਸ਼ੁਰੂ ਕੀਤੀਆਂ ਆ, ਜਿੱਥੇ ਜਿੱਥੇ ਵੀ ਅੱਗ ਲੱਗਣ ਦਾ ਖਤਰਾ ਜਿਹੜਾ ਉਹ ਜ਼ਿਆਦਾ ਹੁੰਦਾ ਆ, ਕਿਉਂਕਿ ਇਸ ਤੋਂ ਪਹਿਲਾਂ ਕਈ ਜਿਹੜੀਆਂ ਆ ਉਹ ਅੱਗਾਂ ਦੇ ਵਿੱਚ ਪੀਜੀਐਨਈ ਦਾ ਕਸੂਰ ਜਿਹੜਾ ਉਹ ਨਿਕਲਿਆ ਆ, ਉਹਨਾਂ ਦੇ ਜਿਹੜੇ ਰਹਿ ਚੁੱਕੀਆਂ ਜਿਹੜੀਆਂ ਕਹਿ ਲਓ ਵੀ ਲੱਗੇ ਹੋਏ ਇੰਸਟਰੂਮੈਂਟਸ ਆ, ਉਹਨਾਂ ਦੀ ਜਿਹੜੀ ਆ ਖਰਾਬੀ ਦੇ ਕਰਕੇ ਅੱਗਾਂ ਕਈ ਥਾਵਾਂ ਦੇ ਉੱਤੇ ਲੱਗ ਚੁੱਕੀਆਂ ਸੀ। ਸੋ ਉਹ ਆਪਣੇ ਆਪ ਨੂੰ ਉਸ ਚੀਜ਼ ਤੋਂ ਜਿਹੜਾ ਉਹ ਬਚਾਉਣਾ ਚਾਹੁੰਦੇ ਨੇ। ਇਸ ਦੇ ਉੱਤੇ ਕਈ ਜਿਹੜੇ ਬੋਲਦੇ ਤਾਂ ਰਹਿੰਦੇ ਆ ਲੀਡਰਸ ਆ, ਜਿਹੜੇ ਪੋਲੀਟੀਸ਼ੀਅਨਸ ਆ, ਪਰ ਇਨ ਦੀ ਐਂਡ ਇਹ ਕੰਪਨੀ ਲਗਾਤਾਰ ਉਹੀ ਕੁਛ ਜਿਹੜੀ ਆ ਪਿਛਲੇ ਕਈ ਦਹਾਕਿਆਂ ਤੋਂ, ਕਈ ਸਾਲਾਂ ਤੋਂ ਉੱਦਾਂ ਹੀ ਕਰਦੀ ਆ ਰਹੀ ਆ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਕਹਿੰਦੇ ਰੋਜ਼ਵਿਲ ਕੈਲੀਫੋਰਨੀਆ ਵਾਲਾ ਏਰੀਆ ਹੈਗਾ, ਉਹ ਵੀ ਹੁਣ ਪੂਰੀ ਨੇਸ਼ਨ ਦੇ ਵਿੱਚ ਸਭ ਤੋਂ ਵਰਸਟ ਏਅਰ ਕੁਆਲਿਟੀ ਦੇ ਵਿੱਚ ਗਿਣਿਆ ਜਾਣ ਲੱਗਿਆ ਹੈਗਾ। ਜੇ ਕਹਿੰਦੇ ਵੀ ਈਵਨ ਦੋ ਬਹੁਤ ਸਾਰੇ ਲੋਕਾਂ ਨੇ ਉੱਥੇ ਰਹਿਣਾ ਸ਼ੁਰੂ ਕੀਤਾ ਸੀ, ਕਿਉਂਕਿ ਸਟੈਂਡਰਡ ਆਫ ਲਿਵਿੰਗ ਜਾਂ ਹੋਰ ਜਾਂ ਉੱਥੇ ਦਾ ਜਿਹੜਾ ਏਰੀਆ ਆ, ਸਕੂਲਸ ਆ, ਕਾਫੀ ਗੁੱਡ ਸੀ। ਪਰ ਲੇਟੈਸਟ ਜਿਹੜਾ ਸਰਵੇ ਕੀਤਾ ਗਿਆ ਹੈਗਾ ਆ, ਅਮਰੀਕਨ ਲੰਗ ਐਸੋਸੀਏਸ਼ਨ ਨੇ ਜਿਹੜੀ ਐਨੂਅਲ ਰਿਪੋਰਟ ਜਾਰੀ ਕੀਤੀ ਹੈਗੀ ਆ, ਉਹਦੇ ਮੁਤਾਬਕ ਰੋਜ਼ਵਿਲ ਤੇ ਸੈਕਰਾਮੈਂਟੋ ਜਿਹੜਾ ਆ, ਇਹ ਕਹਿੰਦੇ ਵੀ ਫ੍ਰਿਜ਼ਨੋ ਮਡੇਰੇ ਦੇ ਬਿਲਕੁਲ ਨੈਕਸਟ 'ਤੇ ਆ ਗਿਆ ਹੈਗਾ। ਸੋ ਜੇ ਕੈਲੀਫੋਰਨੀਆ ਦੇ ਵਿੱਚ ਦੱਸਦੀ ਜਾਈਏ ਜਿਹੜੀ ਏਅਰ ਕੁਆਲਿਟੀ ਦੇ ਮੁਤਾਬਕ, ਲਾਸ ਐਂਜਲਸ ਲੌਂਗ ਬੀਚ ਏਰੀਆ ਨੰਬਰ 1 'ਤੇ ਆਉਂਦਾ ਸਭ ਤੋਂ ਬੈਡ। ਉਹ ਤੋਂ ਬਾਅਦ ਨੰਬਰ 2 'ਤੇ ਵਾਈਸੈਲੀਆ, ਨੰਬਰ 3 'ਤੇ ਬੇਕਰਸਫੀਲਡ, ਨੰਬਰ 4 'ਤੇ ਫ੍ਰਿਜ਼ਨੋ ਮਡੇਰਾ ਹੈਨਫੋਰਡ, ਨੰਬਰ 5 'ਤੇ ਸੈਕਰਾਮੈਂਟੋ ਤੇ ਰੋਜ਼ਵਿਲ, ਤੇ ਨੰਬਰ 6 'ਤੇ ਸੈਨ ਡੀਗੋ, ਚੁੱਲਾ ਵਿਸਟਾ, ਕਾਰਲਸਬਰਗ, ਤੇ ਫੇਅਰ ਫੀਨਿਕਸ, ਮੀਸਾ, ਐਰੀਜ਼ੋਨਾ, ਤੇ ਨੰਬਰ 8 ਦੇ ਉੱਤੇ ਸੈਨ ਹੋਜ਼ੇ, ਸੈਨ ਫਰਾਂਸਿਸਕੋ, ਓਕਲੈਂਡ ਏਰੀਆ ਆਉਂਦਾ ਆ। ਜੀ ਆਪਾਂ ਜੇ ਵੱਖ-ਵੱਖ ਵਾਈਲਡ ਫਾਇਰਸ ਦੀ ਗੱਲ ਕਰਦੇ ਜਾਈਏ ਤਾਂ ਕਹਿੰਦੇ 2019 ਦੇ ਵਿੱਚ ਕੈਲੀਫੋਰਨੀਆ ਦੇ ਵਿੱਚ 4927 ਅੱਗਾਂ ਜਿਹੜੀਆਂ ਲੱਗੀਆਂ ਸੀ, ਜਿਸ ਕਰਕੇ 1,118,000 ਏਕੜ ਜਿਹੜੇ ਆ ਉਹ ਸੜੇ ਸੀ। ਕੈਲੀਫੋਰਨੀਆ ਦੇ ਵਿੱਚ ਇਸ ਵਾਰ ਆਲਰੇਡੀ 2020 ਦੇ ਵਿੱਚ 7606 ਅੱਗਾਂ ਜਿਹੜੀਆਂ ਉਹ ਲੱਗ ਚੁੱਕੀਆਂ, ਜਿਨ੍ਹਾਂ ਵਿੱਚ ਜਦੋਂ ਪਿਛਲੇ ਕੁਛ ਹਫ਼ਤੇ ਪਹਿਲਾਂ ਲਾਈਟਨਿੰਗਸ ਹੋਈਆਂ ਸੀ, ਉਸ ਦੇ ਵਿੱਚ ਇੱਕ ਬਹੁਤੀ ਜਿਹੜਾ ਆ ਉਹ ਅੱਗਾਂ ਲੱਗੀਆਂ ਸੀ। ਇਹਦੇ ਕਰਕੇ ਆਲਰੇਡੀ 2.3 ਮਿਲੀਅਨ ਏਕੜ ਜਿਹੜੇ ਉਹ ਸੜ ਚੁੱਕੇ ਹੋਏ ਨੇ। ਸੋ ਕਈ ਲੀਡਰ ਇਸ ਨੂੰ ਕਲਾਈਮੇਟ ਚੇਂਜ ਦੇ ਨਾਲ ਜਿਹੜਾ ਉਹ ਜੋੜ ਕੇ ਉਹ ਵੀ ਦੱਸ ਰਹੇ ਆ, ਜਿਨ੍ਹਾਂ ਵਿੱਚ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵੀ ਹਨ। ਉੱਧਰ ਜਿਹੜਾ ਹਰਜੋਤ ਸਿੰਘ ਜੀ, ਅਗਲੀ ਆਪਾਂ ਗੱਲ ਕਰਦੇ ਜਾਈਏ ਤਾਂ ਰਾਸ਼ਟਰਪਤੀ ਟਰੰਪ ਅੱਜ ਜਿਹੜੇ ਆ ਨਾਰਥ ਕੈਰੋਲੀਨਾ ਅਤੇ ਫਲੋਰੀਡਾ ਦੇ ਵਿੱਚ ਆਪਣਾ ਕੈਂਪੇਨ ਦੇ ਲਈ ਉੱਥੇ ਜਿਹੜੇ ਉਹ ਪਹੁੰਚੇ ਹੋਏ ਸੀਗੇ। ਉੱਥੇ ਉਹਨਾਂ ਨੇ ਇੱਕ ਵਾਰੀ ਫੇਰ ਆਪਣੇ ਜਿਹੜੇ ਵਿਰੋਧੀ ਹੈਗੇ ਆ ਜੋ ਬਾਈਡਨ ਤੇ ਕਮਲਾ ਹੈਰਿਸ, ਉਹਨਾਂ ਨੂੰ ਐਂਟੀ ਵੈਕਸੀਨ ਜਿਹੜਾ ਉਹ ਉਹਨਾਂ ਨੇ ਦਿੱਤਾ, ਤੇ ਨਾਲ ਹੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਵੀ ਕਰੋਨਾ ਵਾਇਰਸ ਕੋਵਿਡ-19 ਦਾ ਵੈਕਸੀਨ ਜਿਹੜਾ ਬਹੁਤ ਹੀ ਜਲਦ ਆ ਰਿਹਾ ਹੈਗਾ ਆ। ਸੋ ਫਲੋਰੀਡਾ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਇੱਕ ਆਰਡਰ ਦੇ ਉੱਤੇ ਵੀ ਸਾਈਨ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਮੋਰਟੋਰੀਅਮ ਜਿਹੜਾ ਇੱਕ ਲਾਇਆ ਸੀ ਆਇਲ ਡ੍ਰਿਲਿੰਗ ਆਫ ਦਾ ਕੋਸਟ ਆਫ ਫਲੋਰੀਡਾ, ਉਸ ਨੂੰ ਜਿਹੜਾ ਉਹਨਾਂ ਨੇ ਐਕਸਟੈਂਡ ਕਰ ਦਿੱਤਾ, ਜਿਹੜਾ ਫਲੋਰੀਡਾ, ਜਾਰਜੀਆ ਅਤੇ ਸਾਊਥ ਕੈਰੋਲੀਨਾ ਦੇ ਉੱਤੇ ਹੈਗਾ ਆ। ਕਹਿੰਦੇ ਵੀ ਇਹ ਕਿਤੇ ਨਾ ਕਿਤੇ ਇਹਨਾਂ ਨੇ ਰਿਵਰਸਲ ਜਿਹੜਾ ਆ ਉਹ ਕੀਤਾ ਆ, ਅਤੇ ਹੁਣ ਆਪਾਂ ਦੇਖ ਰਹੇ ਹਾਂ ਵੀ ਉਹ ਜਿਹੜੀਆਂ ਬੈਟਲ ਗਰਾਊਂਡਸ ਸਟੇਟਸ ਆ ਉਹਦੇ ਮੁੱਦਿਆਂ ਦੇ ਮੁਤਾਬਕ ਉਹ ਆਪਣੀ ਜਿਹੜੀ ਰਾਜਨੀਤੀ ਉਹ ਕਰ ਰਹੇ ਆ, ਤਾਂ ਜੋ ਉਹਨਾਂ ਨੂੰ ਵੱਧ ਤੋਂ ਵੱਧ ਉੱਥੇ ਵੋਟਾਂ ਜਿਹੜੀਆਂ ਮਿਲ ਸਕਣ ਅਤੇ ਆਪਣੀ ਰੀ ਇਲੈਕਸ਼ਨ ਦੇ ਵਿੱਚ ਉਹ ਕਾਮਯਾਬ ਹੋ ਸਕਣ। ਜੀ ਅਗਲੀ ਖਬਰ ਲਾਸ ਐਂਜਲਸ ਤੋਂ ਆ ਰਹੀ ਆ। ਜਿਹੜੇ ਕਿ ਲਾਸ ਐਂਜਲਸ ਦੇ ਜਿਹੜੇ ਮੇਅਰ ਆ ਐਰਿਕ ਗਰਸੈਟੀ, ਉਹਨਾਂ ਦੇ ਉਹ ਹੁਣ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਮਜ਼ਾਕ ਦੇ ਪਾਤਰ ਬਣੇ ਹੋ ਮੀਡੀਆ ਦੇ ਵਿੱਚ। ਉਹਨਾਂ ਨੇ ਕੱਲ੍ਹ ਅਨਾਊਂਸਮੈਂਟ ਕੀਤੀ ਸੀ, ਕਿਉਂਕਿ
ਜਿਹੜੀ ਹੀਟ ਇੰਨੀ ਜ਼ਿਆਦਾ ਆ, ਉਹ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਏਸੀ ਵਗੈਰਾ ਆ ਤੁਹਾਡੇ ਉਹ ਜਾਂ ਹੋਰ ਅਪਲਾਇੰਸ ਆ ਉਹਨਾਂ ਨੂੰ ਬੰਦ ਰੱਖੋ, ਕਿਉਂਕਿ ਨਹੀਂ ਤਾਂ ਫਿਰ ਜਿਹੜੀ ਬਿਜਲੀ ਆ ਉਹ ਸ਼ਟ ਡਾਊਨ ਹੋ ਜਾਊਗੀ। ਸੋ ਉਹਦੇ ਸੰਬੰਧ ਦੇ ਵਿੱਚ ਹੁਣ ਜਿਹੜੇ ਲੋਕ ਵੀ ਆ ਜਾਂ ਜਿਹੜਾ ਖਾਸ ਕਰਕੇ ਫੌਕਸ ਚੈਨਲ ਜਾਂ ਹੋਰ ਮੀਡੀਆ ਹੈਗਾ, ਉਹ LA ਦੇ ਮੇਅਰ ਦਾ ਜਿਹੜਾ ਮਜ਼ਾਕ ਉਡਾ ਰਿਹਾ ਹੈਗਾ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਜਾਰਜੀਆ ਦੀ ਪ੍ਰਾਇਮਰੀ ਦੇ ਵਿੱਚ ਕਹਿੰਦੇ ਤਕਰੀਬਨ 1000 ਵੋਟਰ ਸੀਗੇ ਜਿਨ੍ਹਾਂ ਨੇ ਆਪਣੇ ਬੈਲਟ ਬਾਈ ਮੇਲ ਜਾਂ ਇਨ ਪਰਸਨ ਜਿਹੜੇ ਉਹ ਕੀਤੇ ਸੀ। ਸੈਕਟਰੀ ਆਫ ਸਟੇਟ ਆ ਉਹਨਾਂ ਨੇ ਜਿਹੜਾ ਇਹ ਦੱਸਿਆ ਹੈਗਾ ਆ ਉੱਥੋਂ ਦੇ ਨੇ। ਕਹਿੰਦੇ ਵੀ ਇਸ ਦੇ ਨਾਲ ਕਈ ਤਰੀਕੇ ਦੇ ਜਿਹੜੇ ਸਵਾਲ ਆ ਉਹ ਉੱਠਦੇ ਆ, ਖਾਸ ਕਰਕੇ ਪੋਲ ਵਰਕਰਸ ਜਿਹੜੇ ਆ ਉਹਨਾਂ ਨੂੰ ਲੈ ਕੇ, ਅਤੇ ਜਿਹੜੀ ਸਟੇਟ ਆ ਉਹਨਾਂ ਦੇ ਦੁਆਰਾ ਜਿਹੜੇ ਸੇਫ ਗਾਰਡਸ ਆ ਉਸ ਨੂੰ ਬਣਾ ਕੇ ਹੁਣ ਜਿਹੜੇ ਉੱਥੋਂ ਦੇ ਸੈਕਟਰੀ ਆਫ ਸਟੇਟ ਆ ਉਹਨਾਂ ਦੇ ਦੁਆਰਾ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚਾਲੂ ਕੀਤੀ ਜਾ ਰਹੀ ਆ ਵੀ ਕਿਹੜੇ ਲੋਕ ਆ ਜਿਨ੍ਹਾਂ ਨੇ 2 ਵਾਰੀ ਜਿਹੜੀ ਇਹ ਵੋਟ ਕੀਤੀ ਆ, ਜਿਨ੍ਹਾਂ ਨੇ ਬਾਏ ਮੇਲ ਵੀ ਕੀਤਾ ਸੀ ਅਤੇ ਇਨ ਪਰਸਨ ਆ ਕੇ ਵੀ ਜਿਹੜੀ ਉਹ ਵੋਟ ਕਰ ਗਏ ਆ। ਸੋ ਹੁਣ ਉਸ ਦੀ ਕਹਿੰਦੇ ਆ ਜਿਨ੍ਹਾਂ ਨੇ ਜੇ ਕਿਸੇ ਨੇ ਵੋਟ ਕੀਤੀ ਆ ਇੰਟੈਂਸ਼ਨਲੀ ਕੀਤੀ ਆ ਅਤੇ ਫਿਰ ਉਸਦੇ ਕਾਫੀ ਭਾਰੀ ਜਿਹੜੇ ਆ ਉਸ ਦਾ ਪਨਿਸ਼ਮੈਂਟ ਜਿਹੜੇ ਉਹ ਹੁੰਦੀ ਆ। ਆਲਰੇਡੀ ਆਪਾਂ ਦੇਖਿਆ ਵੀ ਰਾਸ਼ਟਰਪਤੀ ਟਰੰਪ ਨੇ ਨਾਰਥ ਕੈਰੋਲੀਨਾ 'ਚ ਜਾ ਕੇ ਇੱਕ ਵਾਰੀ ਆਪਣੇ ਸਮਰਥਕਾਂ ਦੇ ਵਿੱਚ ਇਹ ਕਹਿ ਦਿੱਤਾ ਸੀਗਾ ਵੀ ਪਹਿਲਾਂ ਬੈਲਟ ਜਿਹੜਾ ਮੇਲ ਇਨ ਬੈਲਟ ਉਹਦੇ ਉੱਤੇ ਵੋਟ ਪਾ ਦਿਓ ਅਤੇ ਫਿਰ ਇਨ ਪਰਸਨ ਜਾ ਕੇ ਵੀ ਜਿਹੜੀ ਉਹ ਵੋਟ ਆ ਤੁਸੀਂ ਪਾ ਦਿਓ, ਤਾਂ ਜੋ ਚੈੱਕ ਹੋ ਸਕੇ ਵੀ ਕੀ ਜਿਹੜੇ ਸੇਫ ਗਾਰਡਸ ਆ ਉਹ ਚੱਲਦੇ ਵੀ ਆ ਕਿ ਨਹੀਂ। ਜਿਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਪਾਸਾ ਵੱਟਦੇ ਹੋਏ ਆਖਿਆ ਸੀਗਾ ਵੀ ਮੇਰੇ ਕਹਿਣ ਦਾ ਮਕਸਦ ਇਹ ਸੀਗਾ ਵੀ ਜਾ ਕੇ ਮੇਕ ਸ਼ੋਰ ਕਰਕੇ ਆਓ ਉਸ ਦਿਨ ਵੀ ਮੇਰੀ ਵੋਟ ਜਿਹੜੀ ਉਹ ਕਾਊਂਟ ਹੋ ਗਈ ਆ ਜਾਂ ਨਹੀਂ। ਜੀ, ਅਗਲੀ ਖਬਰ ਰੋਚੈਸਟਰ ਤੋਂ ਆ ਰਹੀ ਆ, ਜਿੱਥੇ ਕਿ ਉਸਦੇ ਜਿਹੜੇ ਪੁਲਿਸ ਚੀਫ ਆ ਉਹ ਕਹਿੰਦੇ ਹੁਣ ਰਿਟਾਇਰ ਹੋਣ ਜਾ ਰਹੇ ਆ। ਉੱਥੇ ਡੈਨੀਅਲ ਪਰੂਡੇ ਜਿਹੜੇ ਆ ਉਹਦੀ ਡੈਥ ਨੂੰ ਲੈ ਕੇ ਕਾਫੀ ਵੱਡਾ ਇਸ਼ੂ ਬਣਿਆ ਹੋਇਆ। ਪਿੱਛੇ ਜਿਹੇ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਨੂੰ ਜਿਹੜਾ ਫਾਇਰ ਵੀ ਕਰ ਦਿੱਤਾ ਗਿਆ ਸੀ। ਪਰ ਇਸ ਸਾਰੇ ਕੁਛ ਦੇ ਵਿੱਚ ਵਿਚਾਲੇ ਜਿਹੜੇ ਨਿਊਯਾਰਕ ਦੇ ਪੁਲਿਸ ਚੀਫ ਰੋਚੈਸਟਰ ਨਿਊਯਾਰਕ ਦੇ ਪੁਲਿਸ ਚੀਫ ਆ ਲਾਰੌਨ ਸਿੰਗਲਟਰੇ, ਉਹਨਾਂ ਨੇ ਆਪਣਾ ਜਿਹੜਾ ਰੈਜ਼ੀਗਨੇਸ਼ਨ ਆ ਉਹ ਉੱਥੇ ਦੀ ਜਿਹੜੀ ਸਿਟੀ ਦੇ ਮੇਅਰ ਹੈਗੇ ਆ ਉਹਨਾਂ ਨੂੰ ਪੇਸ਼ ਕਰ ਦਿੱਤਾ ਹੈਗਾ। ਜੀ। ਅੱਜ ਜਿੱਦਾਂ ਮੈਂ ਦੱਸਿਆ ਸੀਗਾ ਵੀ ਰਾਸ਼ਟਰਪਤੀ ਟਰੰਪ ਨੇ ਫਲੋਰੀਡਾ, ਜਾਰਜੀਆ ਅਤੇ ਉਹ ਇਲਾਕਿਆਂ ਦੇ ਵਿੱਚ ਜਿਹੜੀ ਆਫ ਦਾ ਕੋਸਟ ਜਿਹੜੀ ਡਰਿਲਿੰਗ ਆ ਉਸ ਨੂੰ ਬੰਦ ਕਰ ਦਿੱਤਾ, ਉਹਦੇ ਉੱਤੇ ਫਿਰ ਮੋਰੀਟੋਰੀਅਮ ਲਾਇਆ ਆ। ਉੱਥੇ ਹੀ ਜਿਹੜੀ ਗੱਲ ਕਰਦੇ ਹੋਏ ਆਖਿਆ ਵੀ ਡੈਮੋਕ੍ਰੇਟ ਸਿਰਫ ਰੌਲਾ ਪਾਉਣ ਵਾਲੇ ਆ ਇਨਵਾਇਰਮੈਂਟ ਦਾ, ਮੈਂ ਦੇਖੋ ਕੁਛ ਕਰਕੇ ਜਿਹੜਾ ਉਹ ਦਿਖਾ ਰਿਹਾ ਹੈਗਾ ਆ। ਅਤੇ ਕਹਿੰਦੇ ਵੀ ਮੈਂ ਇੱਕ ਗ੍ਰੇਟ ਇਨਵਾਇਰਮੈਂਟਲਿਸਟ ਹੈਗਾ ਆ, ਜਿਸ ਤਰੀਕੇ ਦੇ ਨਾਲ ਜਿਹੜੇ ਆ ਟੈਡ ਰੋਜ਼ਵੈਲਟ ਸੀਗੇ ਰਾਸ਼ਟਰਪਤੀ, ਜਿਨ੍ਹਾਂ ਨੇ ਨੈਸ਼ਨਲ ਪਾਰਕਸ ਦਾ ਜਿਹੜਾ ਆਈਡੀਆ ਆ ਉਹ ਅਮਰੀਕਾ ਦੇ ਵਿੱਚ ਲੈ ਕੇ ਆਂਦਾ ਸੀਗਾ। ਸੋ ਉਹਨਾਂ ਨੇ ਇਸ ਮੋਰੀਟੋਰੀਅਮ ਨੂੰ ਸਾਈਨ ਕਰਦੇ ਹੋਏ ਆਰਡਰ ਦੇ ਉੱਤੇ ਵੀ ਡੈਮੋਕ੍ਰੇਟਸ ਦੇ ਉੱਤੇ ਤੰਜ ਜਿਹੜੇ ਇਸ ਤਰੀਕੇ ਦੇ ਨਾਲ ਕੱਸੇ। ਜੀ, ਅਗਲੀ ਖਬਰ ਜੇ ਕੁਛ ਕੁ ਇਲੈਕਸ਼ਨ ਪੋਲਸ ਦੀ ਗੱਲ ਕਰਦੇ ਜਾਈਏ, ਕਹਿੰਦੇ ਪਈ NBC ਨਿਊਜ਼ ਨੇ ਜਿਹੜੇ ਮੈਰਿਸਟ ਪੋਲ ਉਹਨਾਂ ਦੇ ਮੁਤਾਬਕ ਫਲੋਰੀਡਾ ਦੇ ਵਿੱਚ ਜੋ ਬਾਈਡਨ ਅਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਨੈਕ ਟੂ ਨੈਕ ਹੈਗੇ 48% ਅਤੇ 48% ਹੈਗੇ ਆ। ਹੋਰ ਵੀ ਜਿਹੜੀਆਂ ਬੈਟਲ ਗਰਾਊਂਡ ਸਟੇਟਸ ਆ ਉਹਨਾਂ ਦੇ ਵਿੱਚ ਕਹਿੰਦੇ ਪਈ ਹੁਣ ਜਿਹੜਾ ਡਿਫਰੈਂਸ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਜੋ ਬਾਈਡਨ ਦਾ ਥੋੜ੍ਹਾ ਘਟ ਗਿਆ ਹੈਗਾ ਜੋ ਕਿ ਅੱਜ ਤੋਂ 1 ਮਹੀਨਾ ਪਹਿਲਾਂ ਸੀ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਸਟਿਸ ਡਿਪਾਰਟਮੈਂਟ ਨੇ ਅੱਜ ਇੱਕ ਡੈਫਾਮੇਸ਼ਨ ਲਾਸੂਟ ਦੇ ਵਿਚਕਾਰ ਜਿਹੜਾ ਉਸ ਨੂੰ ਇੱਕ ਹਿਸਾਬ ਦੇ ਨਾਲ ਇੰਟਰਵੀਨ ਕੀਤਾ ਆ, ਉਸ ਦੇ ਬਾਰੇ ਜਿਹੜਾ ਉਹ ਦੇਖਿਆ ਆ। ਇੱਕ ਔਰਤ ਦੇ ਦੁਆਰਾ ਕਥਿਤ ਤੌਰ ਦੇ ਉੱਤੇ ਰਾਸ਼ਟਰਪਤੀ ਟਰੰਪ ਦੇ ਉੱਤੇ ਉਸ ਨੂੰ ਜਿਹੜੇ ਰੇਪ ਕਰਨ ਦੇ ਜਿਹੜੇ ਆ ਉਹ ਦੋਸ਼ ਲਾਏ ਆ ਕਈ ਦਹਾਕੇ ਪਹਿਲਾਂ। ਸੋ ਹੁਣ ਜਸਟਿਸ ਡਿਪਾਰਟਮੈਂਟ ਨੇ ਇਸ ਡੈਫਾਮੇਸ਼ਨ ਲਾਸੂਟ ਦੇ ਵਿੱਚ ਇਹ ਹੁਣ ਦੇਖਣਗੇ ਵੀ ਇਸ ਦੇ ਵਿੱਚ ਕੀ ਇਹ ਸਹੀ ਚੀਜ਼ ਹੈਗੀ ਆ ਜਾਂ ਨਹੀਂ, ਵੀ ਕੀ ਇਹ ਜਿਹੜਾ ਮੈਟਰ ਆ ਫੈਡਰਲ ਕੋਰਟ ਤੱਕ ਜਾਣਾ ਚਾਹੀਦਾ ਆ ਜਾਂ ਨਹੀਂ। ਸੋ ਇਹ ਹੁਣ ਸਰਕਾਰ ਦੀ ਰਾਏ ਦੇ ਨਾਲ ਜਿਹੜੀ ਉਹ ਲੈ ਕੇ ਉਹ ਹੁਣ ਦੇਖਣਗੇ ਵੀ ਇਹ ਡੈਫਾਮੇਸ਼ਨ ਲਾਸੂਟ ਰਾਸ਼ਟਰਪਤੀ ਟਰੰਪ ਦੇ ਖਿਲਾਫ ਫਾਈਲ ਕਰਨ ਦਿੱਤਾ ਜਾਵੇਗਾ ਜਾਂ ਨਹੀਂ, ਉਸ ਨੂੰ ਅੱਗੇ ਵਧਣ ਦਿੱਤਾ ਜਾਊਗਾ ਕਿ ਨਹੀਂ। ਫੈਡਰਲ ਕੋਰਟ ਮੈਨਹੈਟਨ ਦੇ ਫੈਡਰਲ ਕੋਰਟ ਦੇ ਵਿੱਚ ਇੱਕ ਔਰਤ ਦੇ ਦੁਆਰਾ ਜਿਹੜਾ ਆ ਇਹ ਕਥਿਤ ਦੋਸ਼ ਜਿਹੜੇ ਉਹ ਲਾਏ ਆ ਵੀ 2019 ਦੀ ਇੱਕ ਇੰਟਰਵਿਊ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਇਹਨਾਂ ਦੋਸ਼ਾਂ ਨੂੰ ਜਿਹੜਾ ਸਿਰੇ ਤੋਂ ਨਕਾਰਿਆ ਸੀਗਾ। ਜਿਹੜੀ ਜਰਨਲਿਸਟ ਜੀਨ ਕੈਰੋਲ ਆ ਉਸ ਨੇ ਜਿਹੜੇ ਇਹ ਦੋਸ਼ ਹੁਣ ਰਾਸ਼ਟਰਪਤੀ ਟਰੰਪ ਦੇ ਉੱਤੇ ਅਦਾਲਤ ਵਿੱਚ ਜਾ ਕੇ ਲਾਏ ਹੈਗੇ ਆ।
ਜੀ ਅਗਲੀ ਖਬਰ ਯੂਕੇ ਤੋਂ ਆ ਰਹੀ ਹੈ, ਜਿੱਥੇ ਕਿ ਯੂਕੇ ਦਾ ਜਿਹੜਾ ਬ੍ਰੈਕਸਿਟ ਪਲਾਨ ਹੈਗਾ ਆ, ਉਹਦੇ ਵਿੱਚ ਇੱਕ ਮਿਨਿਸਟਰ ਨੇ ਜਿਹੜਾ ਆ ਆਪਣੇ ਬਿਆਨ ਦਿੱਤੇ ਆ। ਉਹ ਕਹਿੰਦੇ ਵੀ ਅਸੀਂ ਇੰਟਰਨੈਸ਼ਨਲ ਲਾ ਜਿਹੜਾ ਆ ਇੱਕ ਬ੍ਰੇਕ ਕਰਨ ਜਾ ਰਹੇ ਹਾਂ, ਵੈਰੀ ਸਪੈਸੀਫਿਕ ਅਤੇ ਲਿਮਟਿਡ ਵੇ ਦੇ ਵਿੱਚ। ਸਾਰਿਆਂ ਨੂੰ ਪਤਾ ਹੀ ਆ ਵੀ ਬ੍ਰੈਕਸਿਟ ਨੂੰ ਲੈ ਕੇ 2 ਪ੍ਰਾਈਮ ਮਿਨਿਸਟਰ ਜਿਹੜੇ ਇੰਗਲੈਂਡ ਦੇ ਆ, ਉਹਨਾਂ ਨੂੰ ਆਪਣਾ ਅਹੁਦਾ ਛੱਡਣਾ ਪਿਆ ਸੀ। ਅਤੇ ਹੁਣ ਜਿਹੜੇ ਬੋਰਿਸ ਜੌਨਸਨ ਆ, ਇਹ ਉਸ ਮੇਨ ਮੁੱਦੇ ਦੇ ਉੱਤੇ ਹੀ ਜਿੱਤ ਕੇ ਆਏ ਸੀ। ਪਰ ਇਹ ਸਾਰਾ ਕੁਛ ਜਦੋਂ ਕਰੋਨਾ ਵਾਇਰਸ ਹੋ ਗਿਆ, ਉਹ ਤੋਂ ਬਾਅਦ ਇਕੋਨਮੀ ਜਿਹੜੀਆਂ ਆ ਪੂਰੇ ਦੁਨੀਆ ਦੇ ਮੁਲਕਾਂ ਦੀਆਂ, ਉਹ ਬਹੁਤ ਡਾਊਨ ਚਲੇ ਗਈਆਂ, ਇਨਕਲੂਡਿੰਗ ਜਿਹੜੀ ਯੂਕੇ ਦੀ। ਸੋ ਹੁਣ ਉਹਨਾਂ ਦੇ ਉੱਤੇ ਪ੍ਰੈਸ਼ਰ ਆ ਵੀ ਜਿਹੜਾ ਪੂਰਾ ਯੂਰਪੀਅਨ ਯੂਨੀਅਨ ਦੇ ਵਿੱਚ ਰਿਹਾ ਜਾਵੇ ਜਾਂ ਬਾਹਰ ਨਿਕਲਿਆ ਜਾਵੇ, ਅਤੇ ਜੇ ਬਾਹਰ ਨਿਕਲਦੇ ਤਾਂ ਕਿਸ ਤਰ੍ਹਾਂ ਅਸੀਂ ਜਿਹੜੇ ਆ ਯੂਰਪੀਅਨ ਯੂਨੀਅਨ ਤੋਂ ਬਾਹਰ ਨਿਕਲਾਂਗੇ। ਜੀ ਪਿਛਲੇ ਕਈ ਸਾਲਾਂ ਤੋਂ ਇਹਨਾਂ ਦਾ ਜਿਹੜਾ ਇਹੀ ਆ ਉਹ ਰੋਕ ਦੇ ਵਿੱਚ ਨਹੀਂ ਆਉਣ ਦਿਆ ਵੀ ਕਿੱਦਾਂ ਜਿਹੜਾ ਉਹ ਨਿਕਲਣਾ ਆ। ਬ੍ਰੈਕਸਿਟ ਜਿਹੜੇ ਉਹ ਹਟੇ, ਇਲੈਕਸ਼ਨਾਂ ਕਈ ਜਿਹੜੀਆਂ ਉਸ ਤੋਂ ਬਾਅਦ ਦੇ ਵਿੱਚ ਉੱਥੇ ਉਹ ਹਟੀ ਹੈਗੀ ਆ। ਸੋ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਜਿਹੜਾ ਹਰਜੋਤ ਸਿੰਘ ਜੀ ਬਣਦਾ ਹੈਗਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਰੋਚੈਸਟਰ ਪੁਲਿਸ ਚੀਫ ਜਿਹੜੇ ਆ ਉਹ ਕਹਿੰਦੇ ਵੀ ਉਹ ਰਿਟਾਇਰਮੈਂਟ ਉਹ ਲੈਣ ਜਾ ਰਹੇ ਆ। ਡੈਨੀਅਲ ਪਰੂਡ ਦੀ ਜਿਹੜੀ ਆ ਪੁਲਿਸ ਵਾਲਿਆਂ ਦੇ ਹੱਥੋਂ ਕਥਿਤ ਤੌਰ ਦੇ ਉੱਤੇ ਮੌਤ ਨੂੰ ਲੈ ਕੇ, ਇਹ ਡੈਨੀਅਲ ਪਰੂਡ ਉਹੀ ਆ ਜਿਸ ਦੀ ਕਹਿ ਲਓ ਵੀ ਸਾਹ ਘੁੱਟਣ ਦੇ ਨਾਲ ਜਿਹੜੀ ਉਹ ਮੌਤ ਹੋਈ ਸੀ। ਇਹ ਮੈਂਟਲੀ ਤੌਰ ਦੇ ਉੱਤੇ ਡਿਸਟਰਬਡ ਸੀਗਾ। ਉਹਦੇ ਘਰ ਵਾਲਿਆਂ ਨੇ ਪੁਲਿਸ ਨੂੰ ਕਾਲ ਕੀਤੀ ਸੀ। ਪੁਲਿਸ ਵਾਲਿਆਂ ਨੇ ਉਸ ਨੂੰ ਇੱਕ ਹਿਸਾਬ ਦੇ ਨਾਲ ਹੋਰ ਹੀ ਤਰੀਕੇ ਦੇ ਨਾਲ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੇ ਦੌਰਾਨ ਉਸ ਦੀ ਜਿਹੜੀ ਉਹ ਮੌਤ ਹੋ ਗਈ ਆ। ਉਸ ਤੋਂ ਬਾਅਦ ਦੇ ਵਿੱਚ ਉੱਥੇ ਕਈ ਚਿਰ ਤੋਂ ਜਿਹੜੇ ਹੁਣ ਪ੍ਰੋਟੈਸਟ ਵੀ ਜਿਹੜੇ ਉਹ ਚੱਲ ਰਹੇ ਸੀਗੇ, ਅਤੇ ਹੁਣ ਜਿਹੜੇ ਰੋਚੈਸਟਰ ਦੇ ਜਿਹੜੇ ਪੁਲਿਸ ਚੀਫ ਹੈਗੇ ਆ ਉਹ ਆਪਣਾ ਅਹੁਦਾ ਛੱਡਣ ਦੇ ਨਾਲ ਨਾਲ ਜਿਹੜੇ ਆ ਉਹ ਹੁਣ ਰਿਟਾਇਰਮੈਂਟ ਵੀ ਜਿਹੜੇ ਉਹ ਲੈਣ ਜਾ ਰਹੇ ਹੈਗੇ ਆ। ਲਰੌਨ ਸਿੰਗਲਟਰੀ ਜਿਹੜੇ ਆ ਉਹਨਾਂ ਦਾ ਨਾਮ ਹੈਗਾ ਆ। ਸੋ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ 2 ਦਹਾਕੇ ਤੋਂ ਜਿਹੜੇ ਉਹ ਇੱਥੇ ਸੇਵਾਵਾਂ ਜਿਹੜੀਆਂ ਉਹ ਨਿਭਾ ਰਹੇ ਸੀਗੇ, ਅਤੇ ਕਹਿੰਦੇ ਹੁਣ ਬਾਹਰ ਦੀਆਂ ਐਂਟੀਟੀਜ਼ ਉਹਨਾਂ ਦੇ ਕਰੈਕਟਰ ਨੂੰ, ਉਹਨਾਂ ਦੇ ਕਿਰਦਾਰ ਨੂੰ ਜਿਹੜਾ ਨਸ਼ਟ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਕਰ ਰਹੀਆਂ ਆ ਇਸ ਡੈਨੀਅਲ ਪਰੂਡ ਦੀ ਜਿਹੜੀ ਆ ਮੌਤ ਦੇ ਘਟਨਾਕ੍ਰਮ ਨੂੰ ਲੈ ਕੇ। ਜੀ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ, ਅਤੇ ਸਟਾਕ ਮਾਰਕੀਟ ਦੀ ਜੇ ਗੱਲ ਕਰਦੇ ਜਾਈਏ, ਅੱਜ ਸਟਾਕ ਮਾਰਕੀਟ ਫਿਰ ਡਾਊਨ ਗਈ ਹੈਗੀ ਆ ਜੀ, ਕਾਫੀ ਜ਼ਿਆਦਾ ਜਿਹੜਾ ਡਾਊਨ ਹੋਇਆ ਆ, 8% ਦੇ ਕਰੀਬ ਜਿਹੜੀ ਡਾਊਨ ਗਈ ਹੈਗੀ ਆ ਜੀ। ਸੋ ਡਾਓ ਜੋਨਸ 2.25% ਜਿਹੜੀ ਉਹ ਡਾਊਨ ਗਈ ਆ। 632 ਪੁਆਇੰਟਾਂ ਦਾ ਜਿਹੜੀ ਗਿਰਾਵਟ ਉਸ 'ਚ ਦੇਖੀ ਗਈ ਆ। 27,500 ਦੇ ਉੱਤੇ ਮਾਰਕੀਟ ਕਲੋਜ਼ ਹੋਈ ਆ। ਨੈਸਡੈਕ ਦੇ ਵਿੱਚ 4.1% ਦੀ ਗਿਰਾਵਟ ਹੋਈ ਆ। 465 ਪੁਆਇੰਟ ਡਿੱਗੇ ਆ। 10,847 ਦੇ ਉੱਤੇ ਕਲੋਜ਼ ਹੋਇਆ। S&P ਦੇ ਵਿੱਚ ਵੀ 0.3% ਦੀ ਗਿਰਾਵਟ, 95 ਪੁਆਇੰਟ ਡਿੱਗੇ ਆ। 3331 ਦੇ ਉੱਤੇ ਮਾਰਕੀਟ ਕਲੋਜ਼ ਹੋਈ ਆ। ਉੱਧਰ ਸੋਨੇ ਦੀ ਕੀਮਤ $1936 ਪ੍ਰਤੀ ਆਉਂਸ ਜਿਹੜੀ ਆ ਉਹ ਰਹੀ ਆ। ਕੱਲ੍ਹ ਵੀ ਜਿਹੜੇ ਕਈ ਵਾਲ ਸਟਰੀਟ ਦੇ ਮਾਹਰ, ਸਟਾਕ ਦੇ ਮਾਹਰ, ਉਹ ਕਹਿ ਰਹੇ ਸੀਗੇ ਵੀ 10 ਤੋਂ 15% ਤੱਕ ਜਿਹੜੇ ਸਟਾਕ ਕਰੈਕਸ਼ਨ ਜਿਹੜੀ ਆ ਉਹ ਹੋ ਸਕਦੀ ਆ। ਸੋ ਆਪਾਂ ਲਗਾਤਾਰ ਪਿਛਲੇ 2-3 ਦਿਨਾਂ ਤੋਂ ਦੇਖ ਰਹੇ ਹਾਂ ਵੀ ਸਟਾਕ ਮਾਰਕੀਟ ਜਿਹੜੀ ਉਹ ਥੱਲੇ ਵੱਲ ਨੂੰ ਜਿਹੜੀ ਜਾ ਰਹੀ ਹੈ। ਪਿਛਲੇ ਵੀਰਵਾਰ ਤੋਂ ਜਿਹੜੀ ਗਿਰਾਵਟ ਦਾ ਰੁੱਖ ਆ ਉਹ ਇਸ ਟਾਈਮ ਚੱਲ ਰਿਹਾ ਹੈਗਾ ਆ ਜੀ। ਇਸੇ ਤਰ੍ਹਾਂ ਜੇ ਇੱਕ $1 ਦੀ ਕੀਮਤ ਕੈਨੇਡਾ ਦੇ ਨਾਲ ਦੱਸਦੇ ਜਾਈਏ ਤੇ $1.30 ਕੈਨੇਡੀਅਨ ਕੀਮਤ ਰਹੀ ਆ ਇੱਕ $1 ਦੇ ਮੁਤਾਬਕ। ਤੇ ਜੇ ਰੂਪੀਜ਼ ਦੀ ਗੱਲ ਕਰਦੇ ਜਾਈਏ ਇੱਕ $1 ਦੀ ਕੀਮਤ $73.74 ਰਹੀ ਆ ਜੀ। ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਰਾਜਕਰਮਵੀਰ ਸਿੰਘ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ